ਕਹਿੰਦੇ ਤੁਹਾਨੂੰ ਘਰੇ ਡੱਕ ਲਿਆ, ਅੱਜ ਕੱਲ ਨੂੰ ਮੁੱਖ ਮੰਤਰੀ ਸਾਹਿਬ ਨੇ ਤੁਹਾਡੇ ਸ਼ਹਿਰ ਆਉਣਾ ਸੀ। ਸਰਕਾਰ ਦੇ ਬੰਦਿਆਂ ਨੂੰ ਮੈਸੇਜ ਲਾਇਆ ਸੀਗਾ ਕਿ ਅਸੀਂ ਵੀ ਤੁਹਾਨੂੰ ਮਿਲਣ ਆਵਾਂਗੇ। ਇਹਨਾਂ ਨੂੰ ਇੰਨਾ ਕੁ ਡਰ ਪੈ ਗਿਆ ਕਿ ਇਹਨਾਂ ਨੇ ਪੁਲਿਸ ਮੁਲਾਜ਼ਮ ਮੇਰੇ ਘਰ ਭੇਜ ਕੇ ਤੇ ਮੈਨੂੰ ਮੇਰੇ ਘਰ ਹੀ ਨਜ਼ਰਬੰਦ ਕਰਤਾ। ਹਕੀਕਤ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਇੰਨੀ ਕੁ ਡਰਪੋਕਲ ਆ ਤੇ ਮੈਂ ਅੱਜ ਤੱਕ ਕੋਈ ਵੀ ਸਰਕਾਰ ਨਹੀਂ ਦੇਖੀ, ਨਾ ਅਕਾਲੀ ਦੇਖੀ ਨਾ ਕਾਂਗਰਸ ਦੇਖੀ। ਇੱਕ ਤਨਖਾਹ ਵਾਧੇ ਨੂੰ ਇਹ ਸਰਕਾਰ ਰੈਗੂਲਰ ਦਾ ਨਾਮ ਦੇ ਰਹੀ ਹੈ। ਜਿਹੜੇ ਇਹ ਥਾਂ ਤੇ ਬੋਰਡ ਲੱਗੇ ਨੇ ਉਹ ਸਾਰੇ ਝੂਠੇ ਬੋਰਡ ਲੱਗੇ ਨੇ। ਹੁਣ ਮੈਨੂੰ ਜਾਂ ਤਾਂ ਮੁੱਖ ਮੰਤਰੀ ਦੱਸ ਦੇਣ ਕਿ ਇਹ ਕੰਮ ਮੈਂ ਨਹੀਂ ਕਰ ਸਕਦਾ ਜਾਂ ਮੇਰੇ ਕੋਲ ਨਹੀਂ ਹੋਣਾ, ਪਰ ਲੋਕਾਂ ਨੂੰ ਮੂਰਖ ਨਾ ਬਣਾਉਣ, ਲੋਕਾਂ ਨੂੰ ਝੂਠੇ ਇਸ਼ਤਿਹਾਰ ਲਾ ਕੇ ਪੰਜਾਬ ਦਾ ਪੈਸਾ ਨਾ ਬਰਬਾਦ ਕਰੋ। ਠੀਕ ਹੈ। ਹੁਣ ਪੁਲਿਸ ਮੁਲਾਜ਼ਮ ਤੁਹਾਡੇ ਘਰ 'ਚ ਨੇ ਇਸ ਸਮੇਂ ਵੀ? ਜੀ ਸਰ, ਜੀ ਸਰ। ਤੇ ਤੁਹਾਡੇ ਬੱਚੇ ਹੋਣਗੇ ਘਰ ਦੇ ਵਿੱਚ ਜਾਂ ਪਰਿਵਾਰਕ ਜੀ ਹੋਰ ਹੋਣਗੇ, ਉਹ ਕੀ? ਜੀ ਸਰ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੇਰਾ ਛੋਟੇ ਕਹਿੰਦੇ ਤੁਸੀਂ ਕੀ ਇਦਾਂ ਦਾ ਕੰਮ ਕੀਤਾ ਕਿ ਜਿਹੜੇ ਕਿ ਆਹ ਨੌਬਤ ਆ ਗਈ। ਮੈਂ ਫਿਰ ਉਹਨਾਂ ਨੂੰ, ਦੇਖੋ ਇੱਕ ਤਾਂ ਬੱਚਾ ਮੇਰਾ ਛੋਟਾ, ਉਹਨੂੰ ਮੈਂ ਨਹੀਂ ਸਮਝਾ ਪਾ ਰਿਹਾ ਤੇ ਕਿਸੇ ਤਰੀਕੇ ਮੈਂ ਦੱਸਦਾ ਕਿ ਨਹੀਂ ਬੇਟਾ ਮੇਰੇ ਦੋਸਤ ਹੀ ਨੇ, ਕੋਈ ਗੱਲ ਨਹੀਂ, ਤੁਸੀਂ ਇਹਨਾਂ ਨਾਲ ਗੱਲਬਾਤ ਕਰੋ। ਥੋੜਾ ਜਿਹਾ ਮੈਂ ਉਹਨਾਂ ਨੂੰ ਥੋੜਾ ਜਿਹਾ ਕੂਲ ਜਿਹਾ। ਅਸੀਂ ਲੋਕਾਂ ਨੂੰ ਸਵਾਲ ਪੁੱਛਣ ਲਾਇਆ, ਇਸ ਗੱਲ ਦਾ ਦਮ ਭਰਨ ਵਾਲੀ ਪਾਰਟੀ ਤੋਂ ਇੰਨੀ ਜਲਦੀ ਲੋਕਾਂ ਦਾ ਮੋਹ ਭੰਗ ਹੋ ਜਾਊਗਾ ਤੇ ਉਹ ਪਾਰਟੀ ਵੀ ਇੰਨੀ ਜਲਦੀ ਇਸ ਗੱਲ ਨੂੰ ਲੈ ਕੇ ਅੱਕ ਜਾਊਗੀ ਕਿ ਲੋਕ ਸੱਚੀਓ ਹੀ ਉਸ ਪਾਰਟੀ ਨੂੰ ਸਵਾਲ ਕਰਨ ਲੱਗ ਗਏ ਨੇ। ਇਸ ਗੱਲ ਦਾ ਕਿਸੇ ਨੂੰ ਵੀ ਇਲਮ ਨਹੀਂ ਸੀ ਤੇ ਇਹ ਸੱਚ ਵਿੱਚ ਹੋ ਰਿਹਾ ਹੈ। ਪਰ ਹੁਣ ਜਿਹੜੇ ਸਵਾਲ ਪੁੱਛਣ ਦੀ ਕੋਸ਼ਿਸ਼ ਕਰਦੇ ਨੇ ਜਾਂ ਸਵਾਲ ਪੁੱਛਣ ਦੇ ਲਈ ਤਿਆਰੀ ਵੀ ਕੱਸ ਰਹੇ ਹੁੰਦੇ ਨੇ, ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਹੀ ਨੱਪ ਲਿਆ ਜਾਂਦਾ ਹੈ। ਇਸ ਗੱਲ ਦੀ ਜਿਉਂਦੀ ਜਾਗਦੀ ਉਦਾਹਰਨ ਸਾਡੇ ਸਾਹਮਣੇ ਬੈਠੇ ਹੋਏ ਨੇ ਵਿਕਾਸ ਜੀ ਸਾਡੇ ਨਾਲ ਨੇ, ਜਿਹੜੇ ਕਿ ਅੰਮ੍ਰਿਤਸਰ ਤੋਂ ਨੇ ਅਤੇ ਇਹਨਾਂ ਦੀ ਯੂਨੀਅਨ ਹੈ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਆਲ ਓਵਰ ਪੰਜਾਬ ਦੇ ਵਿੱਚ। ਇਹਨਾਂ ਦੀ ਇਹ ਜਿਹੜੀ ਨੌਨ ਟੀਚਿੰਗ ਸਟਾਫ ਦੀ, ਸਕੂਲੀ ਸਟਾਫ ਦੀ ਜਿਹੜੀ ਇਹ ਯੂਨੀਅਨ ਹੈ, ਉਸ ਦੇ ਵਿੱਚ ਇਹ ਅੰਮ੍ਰਿਤਸਰ ਨੂੰ ਹੈਡ ਕਰਦੇ ਨੇ, ਅੰਮ੍ਰਿਤਸਰ ਤੋਂ ਪ੍ਰਧਾਨ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਸੋ ਜਰਾ ਜਰੂਰ ਦੱਸੋ ਜੀ, ਕਹਿੰਦੇ ਤੁਹਾਨੂੰ ਘਰੇ ਡੱਕ ਲਿਆ, ਅੱਜ ਕੱਲ ਨੂੰ ਮੁੱਖ ਮੰਤਰੀ ਸਾਹਿਬ ਨੇ ਤੁਹਾਡੇ ਸ਼ਹਿਰ ਆਉਣਾ ਸੀ। ਸਰ ਮੈਂ ਤੁਹਾਨੂੰ ਆਪ ਜੀ ਬਾਰੇ ਦੱਸਣਾ ਚਾਹੁੰਦਾ ਕਿ ਮੇਰਾ ਨਾਮ ਵਿਕਾਸ ਹੈ, ਮੈਂ ਜ਼ਿਲ੍ਹਾ ਪ੍ਰਧਾਨ ਤੋਂ ਇਸ ਵੇਲੇ ਬਿਲੋਂਗ ਕਰਦਾ। ਹੈਰਾਨੀ ਵਾਲੀ ਗੱਲ ਹੈ ਕਿ ਸਾਡੀ ਜਿਹੜੀ ਭਰਤੀ ਹੈ ਉਹ 2011 ਦੇ ਵਿੱਚ ਪ੍ਰੋਪਰ ਚੈਨਲ ਤੇ ਮੈਰਿਟ ਬੇਸ ਤੇ ਹੋਈ ਹੈ ਸਾਡੀ। ਤੇ ਵੱਖ-ਵੱਖ ਸਰਕਾਰਾਂ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਤੁਹਾਨੂੰ ਜਿਹੜਾ ਜਲਦੀ ਰੈਗੂਲਰ ਕਰ ਦਾਂਗੇ। ਅੱਛਾ, ਕਈ ਸਰਕਾਰਾਂ ਆਈਆਂ, ਕਈ ਗਈਆਂ। ਫਿਰ ਪਿੱਛੇ ਜੀ ਤੁਸੀਂ ਸੁਣਿਆ ਹੋਊਗਾ 2018 ਦੇ ਵਿੱਚ ਕਾਂਗਰਸ ਸਰਕਾਰ ਵੇਲੇ SSA ਟੀਚਰ ਜਿਹੜੇ ਰੈਗੂਲਰ ਕੀਤੇ। ਪਰ ਮੈਂ ਤੁਹਾਨੂੰ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਟੀਚਰ 2011 ਤੋਂ ਬਾਅਦ ਭਰਤੀ ਕੀਤੇ ਸੀਗੇ ਉਹ ਕਾਂਗਰਸ ਸਰਕਾਰ ਨੇ ਰੈਗੂਲਰ ਕਰਤੇ। ਤੇ ਜਿਹੜੇ ਸਿੱਖਿਆ ਵਿਭਾਗ ਦੀ ਜੋ ਰੀੜ ਦੀ ਹੱਡੀ ਮੰਨਿਆ ਜਾਂਦਾ ਨੌਨ ਟੀਚਿੰਗ ਦਫ਼ਤਰੀ ਸਟਾਫ, ਉਹਨੂੰ ਅਣਗੌਲਿਆ ਕਰਤਾ। ਫਿਰ ਸਾਡੇ ਵੱਲੋਂ ਸੰਘਰਸ਼ ਕੀਤਾ ਜਾਂਦਾ। ਅਸੀਂ ਕਾਂਗਰਸ ਸਰਕਾਰ ਤੋਂ ਫਾਈਨਾਂਸ ਤੋਂ ਫਾਈਲ ਵੀ ਪਾਸ ਕਰਾ ਲਈ। ਫਾਈਲ ਤੇ ਚਲੋ ਅਸੀਂ ਪਾਸ ਕਰਾ ਲਈ, ਪਰ ਜਦੋਂ ਰੈਗੂਲਰ ਦਾ ਸਮਾਂ ਆਉਣਾ ਸੀਗਾ, ਕੋਡ ਆਫ ਕੰਡਕਟ ਲੱਗ ਗਿਆ, ਸਰਕਾਰਾਂ ਦੀਆਂ ਵੋਟਾਂ ਆ ਗਈਆਂ ਤੇ ਸਾਡਾ ਕੰਮ ਫਿਰ ਲਾਰੇ ਦੇ ਵਿੱਚ ਰਹਿ ਗਿਆ। ਹੁਣ ਆਪ ਜੀ ਨੂੰ ਪਤਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਚੱਲ ਰਹੀ ਹੈ। ਭਗਵੰਤ ਮਾਨ ਬਹੁਤ ਵੱਡੀਆਂ ਗੱਲਾਂ ਕਰਦੇ ਨੇ ਜੋ ਚੰਗੀਆਂ ਵੀ ਨੇ ਔਰ ਲੋਕਾਂ ਨੂੰ ਸੁਣਨ 'ਚ ਸ਼ਾਇਦ ਚੰਗਾ ਵੀ ਲੱਗਦਾ ਹੋਊਗਾ, ਪਰ ਤੁਹਾਨੂੰ ਹਕੀਕਤ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਇੰਨੀ ਕੁ ਡਰਪੋਕਲ ਆ ਤੇ ਮੈਂ ਅੱਜ ਤੱਕ ਕੋਈ ਵੀ ਸਰਕਾਰ ਨਹੀਂ ਦੇਖੀ, ਨਾ ਅਕਾਲੀ ਦੇਖੀ ਨਾ ਕਾਂਗਰਸ ਦੇਖੀ। ਜੇ ਅਸੀਂ ਆਵਾਜ਼ ਚੁੱਕਦੇ ਸੀ, ਸਾਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਂਦਾ ਸੀਗਾ। ਤੁਸੀਂ ਪਹਿਲਾਂ ਵੀ ਧਰਨੇ ਵਗੈਰਾ ਲਾਉਂਦੇ ਹੋਵੋਗੇ, ਤੁਹਾਨੂੰ ਪਹਿਲਾਂ ਚੱਕ ਲਿਆ ਜਾਂਦਾ ਸੀ ਇਦਾਂ ਜਦੋਂ ਤੁਸੀਂ ਬਿਉਂਤਬੰਦੀ ਕਰਦੇ ਸੀ? ਸਰ ਜਦੋਂ ਅਸੀਂ ਧਰਨੇ ਲਾਉਂਦੇ ਸੀ, ਸਾਡਾ ਧਰਨਾ ਹੁੰਦਾ ਸੀਗਾ, ਧਰਨੇ ਤੋਂ ਬਾਅਦ ਸਾਡੀਆਂ ਮੀਟਿੰਗਾਂ ਹੁੰਦੀਆਂ ਸੀਗੀਆਂ। ਪਰ ਅੱਜ ਤੱਕ ਜਿਹੜਾ ਇਹ ਮੇਰੇ ਨਾਲ ਅੱਜ ਦੂਜੀ ਵਾਰੀ ਹੋ ਚੁੱਕਿਆ, ਜਿਹੜਾ ਨਜ਼ਰਬੰਦ ਕਰਨਾ, ਸਰਕਾਰ ਵੱਲੋਂ ਪੁਲਿਸ ਮੁਲਾਜ਼ਮ ਭੇਜ ਦਿੰਦੇ ਆ। ਉਹ ਜੇ ਉਹਨਾਂ ਦੀ ਤੁਹਾਨੂੰ ਹਾਲਾਤ ਦੱਸੀਏ ਤੇ ਉਹ ਵੀ ਮਜਬੂਰ ਨੇ, ਕਿਉਂਕਿ ਉਹ ਡਿਊਟੀ ਕਰ ਰਹੇ ਨੇ, ਉਹ ਉਹਨਾਂ ਨੂੰ ਜੋ ਆਰਡਰ ਲੱਗਾ ਉਹ ਉਹਨਾਂ ਦੀ ਪਾਲਣਾ ਕਰਦੇ ਨੇ। ਪਰ ਮੈਨੂੰ ਇੱਕ ਚੀਜ਼ ਨਹੀਂ ਸਮਝ ਲੱਗਦੀ, ਇੱਕ ਪਾਸੇ ਭਗਵੰਤ ਮਾਨ ਕਹਿੰਦਾ ਕਿ ਅਸੀਂ ਟੀਚਰ ਪੱਕੇ ਕਰਤੇ। ਤੁਸੀਂ ਲਾਸਟ ਟਾਈਮ ਸੁਣਿਆ ਹੋਊਗਾ ਕਿ ਸਿੱਖਿਆ ਪ੍ਰੋਵਾਈਡਰ ਇੱਕ ਜਿਹੜੇ ਹੈਗੇ ਸੀਗੇ ਟੀਚਰ, ਉਹਨਾਂ ਦੀ 10-10, 12-12, 15 ਸਾਲ ਹੋ ਗਏ ਸੀਗੇ। ਇੱਕ ਤਨਖਾਹ ਵਾਧੇ ਨੂੰ ਇਹ ਸਰਕਾਰ ਰੈਗੂਲਰ ਦਾ ਨਾਮ ਦੇ ਰਹੀ ਹੈ। ਸਾਡੀ ਵੀ ਤਨਖਾਹ ਵਧੀ ਸੀਗੀ ਸਾਨੂੰ 2014 ਦੇ ਵਿੱਚ, ਉਦੋਂ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀਗੇ ਔਰ ਮੈਂ ਉਦੋਂ ਸਟੇਟ ਦੇ ਵਿੱਚ ਫਾਈਨਾਂਸ ਸੈਕਟਰੀ ਦਾ ਮੇਰੇ ਕੋਲ ਅਹੁਦਾ ਸੀਗਾ। ਮੈਂ ਲੜ ਕੇ ਸਾਡੇ ਸਾਰੇ ਜਥੇਬੰਦੀ ਪੰਜਾਬ ਦੇ ਇਕੱਠੇ ਹੋ ਕੇ ਫਾਈਟ ਕਰਕੇ ਅਸੀਂ ਉਹਨਾਂ ਦਿਨਾਂ ਦੇ ਵਿੱਚ 14,000 ਤੋਂ 26,000 ਕਰਵਾ ਲਈ ਸੀਗੀ। ਤੇ ਹੁਣ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਭਗਵੰਤ ਮਾਨ ਕਹਿੰਦੇ ਅਸੀਂ ਰੈਗੂਲਰ ਕੀਤੇ ਆ, ਉਹ ਟੀਚਰਾਂ ਦੀ ਤਨਖਾਹ 11,000 ਤੋਂ 22,000 ਕਰਕੇ ਉਹਨੂੰ ਰੈਗੂਲਰ ਦਾ ਨਾਮ ਦੇਈ ਜਾਂਦੇ ਆ।
ਤੁਸੀਂ ਉਹਨਾਂ ਦਾ ਤੁਹਾਡੇ ਨਾਲ ਮੈਂ ਨੋਟੀਫਿਕੇਸ਼ਨ ਸ਼ੇਅਰ ਕਰ ਦੂੰਗਾ, ਜਿਹੜਾ ਵੀ ਸਰਕਾਰ ਨੇ ਕੀਤਾ ਉਹਦੇ 'ਚ ਕੁਛ ਨਹੀਂ ਹੈ, ਸਿਰਫ ਇਹੀ ਕਿਹਾ ਕਿ ਤੁਸੀਂ 58 ਸਾਲ ਨੌਕਰੀ ਕਰੋਗੇ ਜਾਊਗਾ ਵਾ। ਮਤਲਬ ਇੱਕ ਤਰੀਕੇ ਨਾਲ ਇਹ ਲੋਕਾਂ ਨੂੰ ਮੂਰਖ ਬਣਾ ਰਹੇ ਨੇ। ਮੈਂ ਕਹਿਣਾ ਚਾਹੁੰਦਾ ਸੀ ਕਿ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਵੀ ਤੁਹਾਡੀ ਤਨਖਾਹ 'ਚ ਸਿਰਫ ਵਾਧਾ ਕਰਕੇ ਹੀ ਤੁਹਾਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਹੁਣ ਪੱਕੇ ਹੋ, ਤੁਸੀਂ ਇੰਨੇ ਸਾਲ ਤੱਕ ਨੌਕਰੀ ਕਰੋਗੇ, ਤੁਹਾਨੂੰ ਕੋਈ ਕੱਢੂਗਾ ਨਹੀਂ। ਇਸੇ ਚੀਜ਼ ਨੂੰ ਨਾਮ ਦੇ ਦਿੱਤਾ ਕਿ ਅਸੀਂ ਪੱਕੀਆਂ ਨੌਕਰੀਆਂ ਦਿੱਤੀਆਂ, ਸਰਕਾਰੀ ਨੌਕਰੀਆਂ ਦਿੱਤੀਆਂ, ਜਿਹੜੀਆਂ ਉਹ ਵਾਅਦਾ ਕਰਕੇ ਇਹ ਕਹਿੰਦੇ ਨੇ ਕਿ ਅਸੀਂ ਵਾਅਦਾ ਕਰਕੇ ਇੰਨੇ ਹਜ਼ਾਰ ਨੌਕਰੀਆਂ ਦਿੱਤੀਆਂ ਨੇ। ਉਹ ਵਾਲੀ ਗੱਲ ਦੱਸ ਰਹੇ ਹੋ ਤੁਸੀਂ? ਸਰ ਦੇਖੋ, ਮੈਂ ਗੱਲ ਕਰ ਰਿਹਾ ਕਿ ਸਾਨੂੰ ਤੇ ਪੱਕਾ ਨਹੀਂ ਕੀਤਾ ਇਹਨਾਂ ਨੇ, ਪਰ ਜਿਹੜੇ ਇਹ ਥਾਂ ਥਾਂ ਤੇ ਬੋਰਡ ਲੱਗੇ ਨੇ ਉਹ ਸਾਰੇ ਝੂਠੇ ਬੋਰਡ ਲੱਗੇ ਨੇ। ਹਕੀਕਤ ਮੈਂ ਤੁਹਾਡੇ ਰਾਹੀਂ ਇਹ ਦੱਸਣਾ ਚਾਹੁੰਦਾ ਹਾਂ ਪੰਜਾਬ ਦੇ ਲੋਕਾਂ ਨੂੰ, ਇਹ ਜਿਹੜੇ ਹੁਣ ਤੁਸੀਂ ਦੇਖ ਰਹੇ ਹੋ ਕਿ MP ਦੀਆਂ ਵੋਟਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ, ਠੀਕ ਹੈ, ਤੇ ਭਗਵੰਤ ਮਾਨ ਵੱਖਰੇ ਵੱਖਰੇ ਸਟੇਟਾਂ 'ਚ ਜਾ ਰਹੇ ਦੱਸ ਰਹੇ ਨੇ, ਪਰ ਮੈਂ ਤੁਹਾਡੇ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਰੈਗੂਲਰ ਨਹੀਂ ਕੀਤਾ, ਜਸਟ ਉਹਨਾਂ ਟੀਚਰਾਂ ਦੀ ਤਨਖਾਹ ਵਧਾਈ ਹੈ। ਤੇ ਸਾਡੇ ਨਾਲ ਲਾਰਾ ਇਹ ਲਾਇਆ ਜਾ ਰਿਹਾ ਹੁਣ ਤੱਕ ਕਿ ਤੁਹਾਡਾ ਜਿਹੜਾ ਕੰਮ ਆ ਅਸੀਂ ਜਲਦੀ ਕਰ ਦਾਂਗੇ, ਔਰ ਇਹਨਾਂ ਦੀ ਸਰਕਾਰ ਨੂੰ ਅੱਜ ਆਏ ਨੂੰ ਵੀ 2 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ। ਤੁਹਾਨੂੰ ਇੱਕ ਹਾਸੋਹੀਣੀ ਹੋਰ ਗੱਲ ਦੱਸਦਾ, ਮੇਰੀ ਪੋਸਟ ਹੈਗੀ ਹੈ ਐਜ਼ ਏ ਲੇਖਾਕਾਰ, ਜਿਹਨੂੰ ਅਕਾਊਂਟੈਂਟ ਦੀ ਪੋਸਟ ਕਹਿੰਦੇ ਆ। ਮੈਂ ਕੀ ਕਰ, ਸਾਨੂੰ ਸੈਂਟਰ ਤੋਂ ਪੈਸਾ ਆਉਂਦਾ, ਪੰਜਾਬ ਵੀ ਆਪਣਾ ਸ਼ੇਅਰ ਪਾ ਕੇ ਅਸੀਂ ਸਕੂਲਾਂ ਤੱਕ ਭੇਜਦੇ ਹਾਂ। ਤੁਸੀਂ ਪੰਜਾਬ ਦੇ ਸਕੂਲ ਦੇਖੋਗੇ ਬਹੁਤ ਵਧੀਆ ਬਣ ਗਏ ਆ, ਅਸੀਂ ਦਿਨ ਰਾਤ ਮਿਹਨਤ ਕਰੀਦੀ ਆ। ਈਵਨ ਕਿ ਸਾਨੂੰ ਜਦੋਂ ਕੋਈ ਡਾਕ ਮੰਗਦਾ ਹੈਡ ਆਫਿਸ, ਅਸੀਂ ਰਾਤ ਦਿਨ ਲਾ ਕੇ ਕੰਮ ਕਰੀਦਾ। ਪਰ ਹੈਰਾਨੀ ਵਾਲੀ ਗੱਲ ਆ ਕਿ ਇਹ ਸਾਨੂੰ ਕਹਿੰਦੇ ਸੀ ਤੁਹਾਨੂੰ ਰੈਗੂਲਰ ਕਰ ਦਿੰਦੇ ਆ, ਪਰ ਇਹਨਾਂ ਦੇ ਹੁਕਮਾਂ ਨੂੰ ਅਫਸਰਸ਼ਾਹੀ ਨਹੀਂ ਮੰਨ ਰਹੀ। ਤੁਹਾਨੂੰ ਹਕੀਕਤ 'ਚ ਦੱਸ ਰਿਹਾ, ਸਾਡੀ ਅਮਨ ਅਰੋੜਾ ਸਾਹਿਬ ਨਾਲ ਵੀ ਮੀਟਿੰਗ ਹੋਈ ਸੀਗੀ, ਚੀਮਾ ਸਾਹਿਬ ਨਾਲ ਵੀ ਮੀਟਿੰਗ ਹੋਈ ਸੀਗੀ। ਇਹ ਹੁਣ ਕੱਲ ਆ ਕੇ ਲੋਕਾਂ ਨੂੰ ਪੈਦਲ ਯਾਤਰਾ 'ਚ ਦੱਸਣਗੇ ਕੀਤਾ। ਉਹਦੇ ਸੰਬੰਧ ਵਿੱਚ ਮੈਂ ਸਰਕਾਰ ਦੇ ਬੰਦਿਆਂ ਨੂੰ ਮੈਸੇਜ ਲਾਇਆ ਸੀਗਾ ਕਿ ਅਸੀਂ ਵੀ ਤੁਹਾਨੂੰ ਮਿਲਣ ਆਵਾਂਗੇ। ਇਹਨਾਂ ਨੂੰ ਇੰਨਾ ਕੁ ਡਰ ਪੈ ਗਿਆ ਕਿ ਇਹਨਾਂ ਨੇ ਪੁਲਿਸ ਮੁਲਾਜ਼ਮ ਮੇਰੇ ਘਰ ਭੇਜ ਕੇ ਤੇ ਮੈਨੂੰ ਮੇਰੇ ਘਰ ਹੀ ਨਜ਼ਰਬੰਦ ਕਰਤਾ। ਹੁਣ ਇੱਥੇ ਤੱਕ ਕਿ ਮੇਰੇ ਘਰ ਦੇ ਵੀ ਪੁੱਛ ਰਹੇ ਨੇ ਕਿ ਤੂੰ ਇਦਾਂ ਦਾ ਕੀ ਕੰਮ। ਤੁਸੀਂ ਕੱਲ ਦੇ ਲਈ ਪਲਾਨ ਬਣਾਇਆ ਸੀ ਮੁੱਖ ਮੰਤਰੀ ਸਾਹਿਬ ਤੋਂ ਸਵਾਲ ਕਰਨ ਦਾ ਜਾਂ ਉਹਨਾਂ ਨੂੰ ਮਿਲਣ ਦਾ ਕੋਈ? ਸਰ ਦੇਖੋ ਜੀ, ਦੇਖੋ ਸਾਡੇ ਪੰਜਾਬ, ਅਸੀਂ ਵੋਟਾਂ ਪਾਈਆਂ, ਅਸੀਂ ਪੰਜਾਬ ਦਾ ਮੁੱਖ ਮੰਤਰੀ ਚੁਣਿਆ, ਠੀਕ ਹੈ। ਮੁੱਖ ਮੰਤਰੀ ਸਾਹਿਬ ਨੇ ਹਰ ਮੀਟਿੰਗ ਤੇ ਸਾਨੂੰ ਕਿਹਾ ਕਿ ਅਸੀਂ ਤੁਹਾਡਾ ਕੰਮ ਕਰ ਰਹੇ ਹਾਂ। ਹੁਣ ਮੈਨੂੰ ਜਾਂ ਤਾਂ ਮੁੱਖ ਮੰਤਰੀ ਦੱਸ ਦੇਣ ਕਿ ਇਹ ਕੰਮ ਮੈਂ ਨਹੀਂ ਕਰ ਸਕਦਾ ਜਾਂ ਮੇਰੇ ਕੋਲ ਨਹੀਂ ਹੋਣਾ, ਪਰ ਲੋਕਾਂ ਨੂੰ ਮੂਰਖ ਨਾ ਬਣਾਉਣ, ਲੋਕਾਂ ਨੂੰ ਝੂਠੇ ਇਸ਼ਤਿਹਾਰ ਲਾ ਕੇ ਪੰਜਾਬ ਦਾ ਪੈਸਾ ਨਾ ਬਰਬਾਦ ਕਰੋ, ਠੀਕ ਹੈ। ਮੈਂ ਤੁਹਾਡੇ ਰਾਹੀਂ ਬੇਨਤੀ ਕਰਦਾ ਸਰਕਾਰ ਨੂੰ, ਸਾਡੀ ਭਰਤੀ ਪ੍ਰੋਪਰ ਆ, ਟੀਚਰ ਪੱਕੇ ਹੋਏ ਆ, ਸਾਡੇ ਇੱਕ ਵੀ ਫਾਲਟ ਜੇ ਨਿਕਲਦਾ ਤਾਂ ਸਾਨੂੰ ਦੱਸੋ, ਠੀਕ ਹੈ। ਸਾਡੀ ਫਾਈਨਾਂਸ ਤੋਂ ਵੀ ਫਾਈਲ ਪਾਸ ਹੋਈ ਆ, ਪਰ ਸਾਨੂੰ ਰੈਗੂਲਰ ਕਿਉਂ ਨਹੀਂ ਕਰਨ ਦੇ? ਜੀ। ਸੋ ਮਤਲਬ ਕਿ ਅਸੀਂ ਕਹਿ ਸਕਦੇ ਹਾਂ ਕਿ ਤੁਹਾਡੇ ਤੋਂ ਡਰ ਲੱਗਦਾ ਹੈ ਉਹਨਾਂ ਨੂੰ, ਜਾਂ ਡਰ ਜਾਂ ਕੋਈ ਹੋਰ ਚੀਜ਼ ਹੈ ਜਿਹਦੇ ਕਰਕੇ ਤੁਹਾਡੇ ਘਰੇ ਹੀ ਪੁਲਿਸ ਭੇਜ ਦਿੱਤੀ ਵੀ ਇਹਨੂੰ ਇੱਥੇ ਹੀ ਰੱਖੋ? ਸਰ ਮੈਂ 2011 ਤੋਂ ਕੰਮ ਕਰ ਰਿਹਾ, ਅੱਜ ਤੱਕ ਜਿੰਨੇ ਵੀ ਪ੍ਰਸ਼ਾਸਨ ਨਾਲ ਮੇਰਾ ਟਾਈ ਅਪ ਹੁੰਦਾ ਉਹਨਾਂ ਨੂੰ ਮੇਰਾ ਰਿਕਾਰਡ ਪੁੱਛ ਕੇ ਦੇਖ ਲਿਓ ਕਿ ਅਸੀਂ ਕਿੱਦਾਂ ਦੇ ਬੰਦੇ ਆ। ਅਸੀਂ ਹਮੇਸ਼ਾ ਸਰਕਾਰ ਨਾਲ ਤੇ ਪ੍ਰਸ਼ਾਸਨ ਨਾਲ ਮਿਲ ਕੇ ਚੱਲਦੇ ਆ, ਅਸੀਂ ਕੋਈ ਚੋਰ ਤੇ ਹੈ ਨਹੀਂ ਆ। ਅਸੀਂ ਆਪਣਾ ਹੱਕ ਮੰਗਣਾ, ਜੇ ਅਸੀਂ ਹੱਕ ਮੰਗਦੇ ਆ ਤਾਂ ਸਾਨੂੰ ਸਾਡੇ ਘਰ ਡੱਕ ਦਿਓ। ਇਹ ਮੈਂ ਆਪ ਜੀ ਦਾ ਧਿਆਨ ਦੇਣਾ, ਇਹ 2 ਵਾਰੀ ਹੋ ਚੁੱਕਿਆ ਮੇਰੇ ਨਾਲ। ਜਦੋਂ ਪਹਿਲੀ ਵਾਰੀ ਪੰਜਾਬ ਦੇ ਵਿੱਚ ਯੋਗਾ ਪੰਜਾਬ ਦੇ ਵਿੱਚ ਯੋਗਾ ਡੇ ਮਨਾਉਣਾ ਸੀਗਾ, ਕੇਜਰੀਵਾਲ ਸਾਹਿਬ ਨੇ ਜਲੰਧਰ ਆਉਣਾ ਸੀਗਾ, ਤੇ ਜਲੰਧਰ ਦੇ ਪ੍ਰਧਾਨ ਵੱਲੋਂ ਮੈਸੇਜ ਲੱਗਾ ਸੀਗਾ ਕਿ ਜੇ ਸਾਡੀ ਮੀਟਿੰਗ ਨਾ ਹੋਈ ਤੇ ਅਸੀਂ ਜਿਹੜਾ ਕਾਲੀਆਂ ਝੰਡੀਆਂ ਨਾਲ ਘਿਰਾਓ ਕਰਾਂਗੇ। ਉਹਦੇ ਸੰਬੰਧ ਵਿੱਚ ਜਲੰਧਰ ਦੇ SSP ਸਾਹਿਬ ਵੱਲੋਂ ਕਿਤੇ ਫੋਨ ਲੱਗਾ ਸਾਡੇ ਅੰਮ੍ਰਿਤਸਰ ਜ਼ਿਲ੍ਹੇ 'ਚ, ਮੈਨੂੰ ਅੱਜ ਤੋਂ 6 ਮਹੀਨੇ ਪਹਿਲਾਂ ਵੀ ਨਜ਼ਰਬੰਦ ਕੀਤਾ ਸੀਗਾ। ਠੀਕ ਹੈ ਜੀ। ਇਹ ਅੱਜ ਮੇਰਾ ਦੂਜੀ ਵਾਰੀ ਹੋ ਚੁੱਕਿਆ। ਏਦਾਂ ਹੀ ਮੇਰੇ ਸਾਥੀਆਂ ਨਾਲ ਜਲੰਧਰ ਵੀ ਹੋਇਆ, ਜਿਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ ਜਦੋਂ ਵੀ ਭਗਵੰਤ ਮਾਨ ਜਾਂ ਜਲੰਧਰ ਆਉਂਦਾ ਜਾਂ ਕਿਸੇ ਹੋਰ ਜ਼ਿਲ੍ਹੇ 'ਚ ਜਾਂਦੇ ਜੀ। ਸੋ ਹੁਣ ਗੱਲ ਇਹ ਹੈ, ਤੁਹਾਡੇ ਤੋਂ ਮੈਂ ਇਹ ਜਾਣਨਾ ਚਾਹੁੰਦਾ ਹੈ, ਤੁਹਾਡੇ ਤੋਂ ਕੋਈ ਥ੍ਰੈਟ ਹੋਊਗਾ ਉਹਨਾਂ ਨੂੰ, ਜਾਂ ਫਿਰ ਤੁਸੀਂ ਕੋਈ ਕਿਸੇ ਹਿੰਸਕ ਤਰੀਕੇ ਨਾਲ ਉਹਨਾਂ ਦਾ ਵਿਰੋਧ ਕਰਨ ਦੀ ਵਿਉਂਤਬੰਦੀ ਤਾਂ ਨਹੀਂ ਕਰ ਰਹੇ ਸੀ, ਜਿਹੜਾ ਤੁਹਾਨੂੰ ਉਹਨਾਂ ਨੇ ਪੁਲਿਸ ਭੇਜ ਕੇ ਹੀ ਰੋਕ ਲਿਆ ਇਸ ਤਰੀਕੇ ਨਾਲ? ਸਰ ਦੇਖੋ, ਜੇ ਅਸੀਂ ਇੰਨਾ ਕੀਤਾ ਹੁੰਦਾ, ਦੇਖੋ ਮੈਂ ਪ੍ਰਧਾਨ ਆ, ਸਾਡਾ ਪ੍ਰੈਸ ਨੋਟ ਲੱਗਦਾ, ਸਾਡੀ ਪ੍ਰੈਸ ਮੀਡੀਆ ਨਾਲ ਕਵਰੇਜ ਹੁੰਦੀ ਹੈ, ਸਾਡਾ ਇਦਾਂ ਦਾ ਵੀ ਕੋਈ ਵੀ ਪੁਲਿਸ ਦੇ ਵਿੱਚ ਰਿਕਾਰਡ ਨਹੀਂ ਹੈ ਕਿ ਅਸੀਂ ਇਦਾਂ ਦੀ ਕੋਈ ਹੁੱਲੜਬਾਜ਼ੀ ਕੀਤੀ ਹੈ ਜਾਂ ਅਸੀਂ ਟਿਕਟੌਕ ਤੇ ਨਹੀਂ ਆਉਂਦੇ। ਸਾਨੂੰ ਵੀ ਪਤਾ ਸਰਕਾਰ ਤੇ ਬੜੇ ਕੰਮਾਂ ਦਾ ਬੋਝ ਹੁੰਦਾ, ਬਟ ਇੱਕ ਚੀਜ਼ ਨੂੰ ਸਰਕਾਰ ਲਾਰੇ ਲਾ ਰਿਹਾ। ਤੁਸੀਂ ਦੇਖੋ ਜੀ, ਮੈਂ 2011 ਦਾ ਪੁਆਇੰਟਿੰਗ ਆ, ਅੱਜ 13 ਸਾਲ ਹੋ ਚੱਲੇ ਆ, ਪ੍ਰੋਪਰ ਚੈਨਲ ਨਾਲ ਭਰਤੀ ਹੈ, ਮੈਰਿਟ ਮੇਰੀ ਹੈ। ਜੇ ਡਿਪਾਰਟਮੈਂਟ ਨੂੰ ਮੇਰੀ ਲੋੜ ਆ ਤਾਂ ਡਿਪਾਰਟਮੈਂਟ ਨੂੰ ਰੱਖ। ਤੇ ਇੱਕ ਤੁਹਾਨੂੰ ਹੋਰ ਦੱਸ ਦਿੰਦਾ, ਤੁਸੀਂ ਸੋਚ ਕੇ ਹੈਰਾਨ ਹੋਵੋਗੇ, ਮੇਰੀ ਸੇਮ ਪੋਸਟ ਦਾ ਬੰਦਾ, ਉਹਦੀ ਤਨਖਾਹ ਮੇਰੇ ਤੋਂ 5000 ਵੱਧ ਹੈ ਤੇ ਮੇਰੀ 5000 ਘੱਟ ਸੀ। ਬਿਨਾਂ ਨੋਟਿਸ ਤੋਂ ਅਸੀਂ ਪਿਛਲੇ 3 ਸਾਲਾਂ ਤੋਂ ਘੱਟ ਤਨਖਾਹ ਲੈ ਰਹੇ ਹਾਂ, 5000।
ਮਤਲਬ ਵਿਤਕਰੇਬਾਜ਼ੀ ਤੇ ਭੇਦਭਾਵ, ਜਦ ਕਿ ਕਾਨੂੰਨ ਕਹਿੰਦਾ ਕਿ ਅਸੀਂ ਕਿਸੇ ਨਾਲ ਭੇਦਭਾਵ ਨਹੀਂ ਕਰਨਾ, ਅਸੀਂ ਕਿਸੇ ਨਾਲ ਵਿਤਕਰੇਬਾਜ਼ੀ ਨਹੀਂ ਕਰਨੀ, ਪਰ ਇੱਕੋ ਸੀਟ ਤੇ ਦੋ ਬੰਦੇ ਬੈਠੇ ਨੇ, ਉਹਨਾਂ ਦੀ ਇੱਕ ਤਨਖਾਹ ਵੱਧ ਕਰਤੀ ਤੇ ਇੱਕ ਦੀ ਘਟਾਤੀ ਹੈ। ਇਹ ਵੀ ਦੱਸੋ ਕਿੱਥੇ ਕਾਨੂੰਨ ਹੈ? ਅਸੀਂ ਗੱਲਾਂ ਤੇ ਬਹੁਤ ਕਰਦੇ ਨੇ, ਪਰ ਅਸਲੀ ਰੂਪ ਵਿੱਚ ਦੇਖਿਆ ਜਾਵੇ ਤਾਂ ਭਗਵੰਤ ਮਾਨ ਜਾਂ ਤਾਂ ਪਤਾ ਨਹੀਂ ਹੈ, ਤੇ ਜਾਂ ਇਹਨਾਂ ਦੀ ਅਫਸਰਸ਼ਾਹੀ ਇਹਨਾਂ ਨੂੰ ਪਤਾ ਨਹੀਂ, ਕਹਿ ਲਓ ਕਿ ਬੇਵਕੂਫ ਬਣਾ ਰਹੀ ਹੈ। ਇਹ ਸਾਡੇ ਵੀ ਸਮਝ ਤੋਂ ਪਰੇ ਆ। ਪਰ ਅੱਜ ਜਿਹੜਾ ਇਹਨਾਂ ਨੇ ਪ੍ਰਸ਼ਾਸਨ ਵੱਲੋਂ ਜਾਂ ਮੈਸੇਜ ਲੱਗਾ, ਇਹਨਾਂ ਨੂੰ ਮੈਂ ਚੇਤਾਵਨੀ ਦਿੱਤੀ ਹੈ ਕਿ ਅੱਜ ਤੋਂ ਬਾਅਦ ਮੈਂ ਤੁਹਾਨੂੰ ਕੋਈ ਮੈਸੇਜ ਨਹੀਂ ਦੇਣਾ। ਭਗਵੰਤ ਮਾਨ ਜਿੱਥੇ ਮਰਜ਼ੀ ਆਵੇ, ਅਸੀਂ ਹੁਣ ਠੋਕ ਕੇ ਕਾਲੀਆਂ ਝੰਡੀਆਂ ਨਾਲ ਪ੍ਰਦਰਸ਼ਨ ਕਰਾਂਗੇ, ਲੋਕਾਂ ਤੱਕ ਜਾਵਾਂਗੇ, ਸਾਡਾ ਰਾਈਟ ਬਣਦਾ। ਤੁਹਾਡੇ ਨਾਲ ਮੈਂ ਇੱਕ ਮੈਸੇਜ ਸ਼ੇਅਰ ਕੀਤਾ, ਭਗਵੰਤ ਮਾਨ ਨਾਲ ਅਪੀਲ ਕੀਤੀ ਹੈ, ਤੁਸੀਂ ਆਓ, ਰੈਲੀ ਹੈ, ਪੈਦਲ ਮਾਰਚ ਹੈ। ਜਦੋਂ ਇਹਨਾਂ ਨੇ ਮੈਸੇਜ ਲਾਇਆ ਤੇ ਫਿਰ ਸਾਡੇ ਤੋਂ ਕਿਸ ਚੀਜ਼ ਦਾ ਡਰ? ਇਹਨਾਂ ਨੂੰ ਕੋਈ ਸੱਚ ਦਾ ਕੁਐਸਚਨ ਨਾ ਪੁੱਛ ਲੈ, ਬਸ ਇਸ ਚੀਜ਼ ਦਾ ਡਰ ਆ। ਜੀ, ਤੁਸੀਂ ਇਹ ਚੀਜ਼ ਮੰਨਦੇ ਹੋ ਫਿਰ ਜਿਸ ਤਰੀਕੇ ਨਾਲ ਤੁਹਾਨੂੰ ਰੋਕ ਲਿਆ, ਫਿਰ ਇਹ ਸੱਚ ਤੋਂ ਡਰ ਕੇ ਚੱਲ ਰਹੇ ਨੇ ਜਾਂ ਫਿਰ ਸਰਕਾਰ ਪੂਰੇ ਝੋਲ ਨਾਲ ਚੱਲ ਰਹੀ ਹੈ? ਲੋਕਾਂ ਤੱਕ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕੋਈ ਹੋਰ ਇਨਫੋਰਮੇਸ਼ਨ ਪਹੁੰਚਾਈ ਜਾ ਰਹੀ ਹੈ, ਪਰ ਤੁਹਾਡੇ ਨਾਲ ਜੋ ਕੁਝ ਕੀਤਾ ਜਾ ਰਿਹਾ ਉਹ ਪਰਦੇ ਦੇ ਪਿੱਛੇ ਰਹਿ ਜਾਂਦਾ ਹੈ। ਸਰ ਦੇਖੋ, ਮੈਂ ਹੈਰਾਨ ਆ, ਦੇਖੋ ਪੁਲਿਸ ਨੂੰ ਵੀ ਮੈਸੇਜ ਕਿੱਥੋਂ ਲੱਗਦਾ? ਸਰਕਾਰ ਤੇ ਲੱਗਦਾ ਹੋਊਗਾ। ਪੁਲਿਸ ਬਿਨਾਂ ਕਿਸੇ ਘਰ ਤੇ, ਹੁਣ ਮੈਂ ਤੁਹਾਨੂੰ ਇੱਕ ਹੈਰਾਨੀ ਵਾਲੀ ਗੱਲ ਦੱਸਦਾ, ਜਿਸ ਇਲਾਕੇ 'ਚ ਮੇਰਾ ਘਰ ਹੈ, ਮੈਂ ਰਹਿਣਾ, ਉਸ ਭਗਵੰਤ ਮਾਨ ਕਰਕੇ ਸਿਕਿਉਰਿਟੀ ਲੱਗ ਗਈ। ਥਾਣੇ ਵਿੱਚ ਪੁਲਿਸ ਅਫਸਰ ਮੈਨੂੰ ਲੱਗਦਾ ਇੱਕ ਦਿਨ, ਰੱਬ ਨਾ ਕਰੇ ਖੁਦਾ ਨਾ ਖਾਸਤਾ ਕਿਸੇ ਜਗ੍ਹਾ ਤੇ ਕੋਈ ਵਾਰਦਾਤ ਹੋ ਜਾਂਦੀ ਆ, ਇਹ ਸਰਕਾਰ ਜ਼ਿੰਮੇਵਾਰੀ ਲੈਂਦੀ ਆ? ਮੈਂ ਤਾਂ ਚਲੋ ਇਹਨਾਂ ਦੇ ਅੰਡਰ ਮਤਲਬ ਹੈਗਾ, ਕੋਈ ਦਿੱਕਤ ਨਹੀਂ, ਮੈਂ ਨਹੀਂ ਜਾਂਦਾ, ਮੈਨੂੰ 2 ਦਿਨ ਰੱਖ ਲਓਗੇ, 3 ਦਿਨ ਰੱਖ ਲਓਗੇ, ਠੀਕ ਹੈ ਨਾ। ਹੁਣ ਕੱਲ ਨੂੰ ਜੇ ਕੋਈ ਐਜੀਟੇਸ਼ਨ ਹੁੰਦਾ, ਫਿਰ ਸਰਕਾਰ ਇਸ ਦਾ ਜਵਾਬ ਦਊਗੀ। ਜੇ ਕੱਲ ਨੂੰ ਕਿਸੇ ਦਾ ਨੁਕਸਾਨ ਹੁੰਦਾ ਤਾਂ ਭਗਵੰਤ ਮਾਨ ਸਾਹਿਬ ਕੋਲ ਜਵਾਬ ਲਿੱਤਾ ਜਾਊਗਾ। ਤੁਹਾਡੇ ਬਾਕੀ ਸਾਥੀ ਕਰਨਗੇ ਹੁਣ ਵਿਰੋਧ ਜਾਂ ਫਿਰ ਸਵਾਲ ਪੁੱਛਣਗੇ, ਜਾਂ ਉਹਨਾਂ ਨੂੰ ਵੀ ਸਾਰਿਆਂ ਨੂੰ ਹੀ ਕਰ ਲਿਆ ਗਿਆ, ਰੋਕ ਲਿਆ ਗਿਆ? ਦੇਖੋ ਸਰ, ਮੈਂ ਤੇ ਜਿੱਦਾਂ ਚਲੋ ਮੈਂ ਜੀ ਆਇਆ ਕਰਦਾ, ਮੇਰੇ ਘਰ ਜਿਹੜਾ ਵੀ ਆਏ, ਦੋਸਤ ਆਏ, ਦੁਸ਼ਮਣ ਆਏ, ਮੇਰਾ ਫਰਜ਼ ਬਣਦਾ ਉਹਦਾ ਵੈਲਕਮ ਕਰਨਾ। ਦੇਖੋ ਮੇਰੇ ਸਾਥੀਆਂ ਨੂੰ ਮੈਸੇਜ ਲੱਗ ਚੁੱਕਿਆ ਕਿ ਬਈ ਮੈਨੂੰ ਤੇ ਨਜ਼ਰਬੰਦ ਕਰਤਾ। ਜੋ ਆਪ ਜੀ ਨੂੰ ਮੈਸੇਜ ਲੱਗਾ, ਤੁਸੀਂ ਭਗਵੰਤ ਮਾਨ ਜੀ ਨੂੰ ਪੁੱਛੋ ਕਿ ਸਾਡੇ ਬੰਦੇ ਨੇ ਕਿਹੜਾ ਚੋਰੀ ਕੀਤੀ ਹੈ, ਕਿਹੜੀ ਠੱਗੀ ਕੀਤੀ ਹੈ, ਕਿਹੜਾ ਖੂਨ ਕੀਤਾ, ਜਿਹੜਾ ਉਹਨੂੰ ਤੁਸੀਂ ਨਜ਼ਰਬੰਦ ਕੀਤਾ, ਸਾਨੂੰ ਉਹਦਾ ਜਵਾਬ ਦਿੱਤਾ ਜਾਵੇ। ਨਹੀਂ ਤੇ ਅਸੀਂ ਵੀ ਜਿੱਦਾਂ ਦੇ ਭਗਵੰਤ ਮਾਨ ਦੇ ਬੋਰਡ ਲੱਗਣਗੇ, ਮੈਂ ਆਪਦੀ ਫੋਟੋ ਲਾ ਕੇ ਆਪਦਾ ਮੈਸੇਜ ਲਿਖ ਕੇ ਉਸ ਥਾਂ ਤੇ ਪਬਲਿਸ਼ ਕਰਾਂਗਾ। ਤੇ ਮੈਂ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਾ ਕਿ ਇਹ ਕੁਐਸਚਨ ਜ਼ਰੂਰ ਪੁੱਛੋ। ਅਸੀਂ ਵੀ 13 14 ਸਾਲ ਸਿੱਖਿਆ ਵਿਭਾਗ ਨੂੰ ਦਿੱਤੇ ਨੇ, ਸਾਨੂੰ ਵੀ ਕੰਮ ਆਉਂਦਾ ਵਾ, ਅਸੀਂ ਵੀ ਆਪਣੇ ਕੰਮ 'ਚ ਪਰਫੈਕਟ ਆ, ਪਰ ਸਾਡੇ ਦਾ ਜਿਹੜਾ ਬਣਦਾ ਹੱਕ ਸਾਨੂੰ ਦਿੱਤਾ ਜਾਵੇ। ਅਸੀਂ ਤੁਹਾਡੇ ਚੈਨਲ ਰਾਹੀਂ ਇਹੀ ਬੇਨਤੀ ਕਰਦੇ ਹਾਂ ਕਿ ਪੰਜਾਬ ਸਰਕਾਰ ਭਗਵੰਤ ਮਾਨ ਨੂੰ ਕਿ ਸਾਡੇ ਨਾਲ ਜਿਹੜਾ ਪ੍ਰੋਮਿਸ ਕੀਤਾ ਉਹ ਫੁੱਲਫਿਲ ਕੀਤਾ ਜਾਵੇ, ਨਹੀਂ ਤੇ ਅਦਰਵਾਈਜ਼ ਸਾਡੇ ਕੋਲ ਰੋਸ਼ ਤੇ ਹੈ ਹੀ, ਅਸੀਂ ਕਰਾਂਗੇ। ਜੀ, ਹੁਣ ਪੁਲਿਸ ਮੁਲਾਜ਼ਮ ਤੁਹਾਡੇ ਘਰ 'ਚ ਨੇ ਇਸ ਸਮੇਂ ਵੀ? ਜੀ ਸਰ, ਜੀ ਸਰ। ਤੇ ਤੁਹਾਡੇ ਬੱਚੇ ਹੋਣਗੇ ਘਰ ਦੇ ਵਿੱਚ ਜਾਂ ਪਰਿਵਾਰਕ ਜੀ ਹੋਰ ਹੋਣਗੇ, ਉਹ ਕੀ ਜੀ ਸਰ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਨੂੰ 2-4 ਵਾਰੀ ਬਾਹਰ ਬੁਲਾ ਲਿਆ ਕਿ ਕੀ ਗੱਲ ਹੋ ਗਈ ਪਾਪਾ, ਏਦਾਂ ਦੀ ਗੱਲ। ਮੈਂ ਬੇਟਾ ਕੋਈ ਗੱਲ ਨਹੀਂ, ਇਹ ਵੀ ਅਫਸਰ ਨੇ, ਡਿਊਟੀ ਕਰ ਰਹੇ ਨੇ। ਕਹਿੰਦੇ ਤੁਸੀਂ ਕੀ ਏਦਾਂ ਦਾ ਕੰਮ ਕੀਤਾ ਕਿ ਜਿਹੜੇ ਕਿ ਆਹ ਨੌਬਤ ਆ ਗਈ। ਮੈਂ ਫਿਰ ਉਹਨਾਂ ਨੂੰ, ਦੇਖੋ ਇੱਕ ਤਾਂ ਬੱਚਾ ਮੇਰਾ ਛੋਟਾ, ਉਹਨੂੰ ਮੈਂ ਨਹੀਂ ਸਮਝਾ ਪਾ ਰਿਹਾ, ਤੇ ਕਿਸੇ ਤਰੀਕੇ ਮੈਂ ਦੱਸਦਾ ਕਿ ਨਹੀਂ ਬੇਟਾ ਮੇਰੇ ਦੋਸਤ ਹੀ ਨੇ, ਕੋਈ ਗੱਲ ਨਹੀਂ, ਤੁਸੀਂ ਇਹਨਾਂ ਨਾਲ ਗੱਲਬਾਤ ਕਰੋ। ਉਹ ਥੋੜਾ ਜਿਹਾ ਮੈਂ ਉਹਨਾਂ ਨੂੰ ਥੋੜਾ ਜਿਹਾ ਕੂਲ ਜਿਹਾ, ਮਤਲਬ ਦੇਖੋ ਤੁਹਾਨੂੰ ਕਿ ਏਦਾਂ ਮਤਲਬ 3-4 ਅਫਸਰ ਜੇ ਘਰ ਆਉਣ, ਮਹੱਲੇ 'ਚ ਵੀ ਆਪਣਾ ਕੁਐਸਚਨ ਰੇਜ਼ ਕਰਦੇ, ਬੇਟਾ ਵੱਡਾ ਮੇਰਾ ਬਾਹਰ ਗਿਆ ਸੀ ਸਮਾਨ ਲੈਣ, ਉਹ ਕਹਿੰਦੇ ਤੁਹਾਡੇ ਘਰ ਹੈ, ਕੀ ਗੱਲ ਹੋ ਗਈ, ਕੀ ਹੈ, ਮਤਲਬ ਇੱਕ ਕੁਐਸਚਨ ਰੇਜ਼ ਹੋ ਜਾਂਦਾ। ਇਹ ਚੀਜ਼ ਆ, ਤੁਸੀਂ ਕਿਸ ਨੂੰ ਜਵਾਬ ਦੋਗੇ, ਉਹ ਦਿੱਕਤ ਆਏਗੀ। ਇੱਕ ਤੋਹਮਤ ਵਰਗੀ ਚੀਜ਼ ਲੱਗ ਜਾਂਦੀ ਹੈ ਨਾ ਕਿ ਇਹਨਾਂ ਦੇ ਘਰ ਤਾਂ ਪੁਲਿਸ ਆਈ ਸੀ, ਇਹਨਾਂ ਨੇ ਪਤਾ ਨਹੀਂ ਕੀ ਗਲਤ ਕੀਤਾ ਹੋਊਗਾ। ਕੀ ਕੀਤਾ ਜੀ, ਉਹ ਬਣੀ ਬਣਾਈ ਥੋੜਾ ਹੋ ਜਾਂਦਾ ਸਰ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਤੋਹਮਤ ਲੱਗ ਜਾਂਦੀ ਹੈ ਜੀ। ਜੀ ਸਹੀ ਗੱਲ ਹੈ। ਸੋ ਤੁਸੀਂ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ, ਬਹੁਤ ਬਹੁਤ ਤੁਹਾਡਾ ਧੰਨਵਾਦ। ਸੋ ਇਹ ਸਨ ਸਾਡੇ ਨਾਲ ਵਿਕਾਸ ਜੀ, ਜਿਹੜੇ ਕਿ ਸਰਬ ਸਿੱਖਿਆ ਅਭਿਆਨ ਤੇ ਮਿਡ ਡੇ ਮੀਲ ਨੌਨ ਟੀਚਿੰਗ ਸਟਾਫ ਯੂਨੀਅਨ ਤੋਂ ਆਉਂਦੇ ਨੇ, ਅੰਮ੍ਰਿਤਸਰ ਤੋਂ ਇਹ ਪ੍ਰਧਾਨ ਨੇ। ਅੰਮ੍ਰਿਤਸਰ ਵਾਲੀ ਜਿਹੜੀ ਸਾਰਾ ਕੁਣਬਾ ਹੈ, ਤੇ ਹੁਣ ਇਹਨਾਂ ਨੂੰ ਇਹਨਾਂ ਦੇ ਘਰ ਦੇ ਵਿੱਚ ਹੀ ਡੱਕ ਲਿਆ ਗਿਆ ਹੈ। ਉਹ ਸਰਕਾਰ ਜਿਹੜੀ ਇਹ ਕਹਿੰਦੀ ਰਹੀ ਹੈ ਕਿ ਅਸੀਂ ਲੋਕਾਂ ਨੂੰ ਸਵਾਲ ਪੁੱਛਣ ਲਾਇਆ ਹੈ, ਅਸੀਂ ਇਹ ਕਿਹਾ ਲੋਕਾਂ ਨੂੰ ਕਿ ਜਾਗਰੂਕ ਹੋਵੋ ਤੇ ਆਪਣੇ ਜਿਹੜੇ ਨੁਮਾਇੰਦੇ ਨੇ ਉਹਨਾਂ ਤੋਂ ਸਵਾਲ ਕਰੋ। ਤੇ ਜਦੋਂ ਉਹੀ ਨੁਮਾਇੰਦਾ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਦੇ ਸ਼ਹਿਰ ਆਉਣਾ ਸੀ, ਇਹਨਾਂ ਨੇ ਉਸ ਨੂੰ ਸਵਾਲ ਕਰਨੇ ਸੀ, ਤਾਂ ਉਸ ਤੋਂ ਪਹਿਲਾਂ ਹੀ ਇਹਨਾਂ ਦੇ ਘਰ ਪੁਲਿਸ ਜਾਂਦੀ ਹੈ ਤੇ ਇਹਨਾਂ ਨੂੰ ਇਹਨਾਂ ਦੇ ਘਰ ਵਿੱਚ ਹੀ ਡੱਕ ਲਿਆ ਜਾਂਦਾ ਹੈ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਛੋਟੇ ਛੋਟੇ ਬੱਚੇ ਨੇ, ਉਹ ਇਹਨਾਂ ਤੋਂ ਸਵਾਲ ਪੁੱਛ ਰਹੇ ਨੇ ਕਿ ਇਹ ਕੌਣ ਸਾਡੇ ਘਰ ਆਏ ਹੋਏ ਨੇ ਜਾਂ ਤੁਸੀਂ ਕੀ ਗਲਤੀ ਕੀਤੀ ਹੈ ਜਿਸ ਕਰਕੇ ਤੁਹਾਨੂੰ ਇਹਨਾਂ ਨੇ ਡੱਕਿਆ ਹੋਇਆ।
ਸੋ ਵਿਕਾਸ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।